ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਜੀ ਪੰਜਾਬੀ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਐਂਟਰਟੇਨਮੈਂਟ ਰਿਲੇਟਡ ਹਰ ਨਿਊਜ਼ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਨਿਊਜ਼ ਹੈ ਜੀ ਇੰਦਰਜੀਤ ਨਿੱਕੂ ਨੂੰ ਲੈ ਕੇ, ਜੋ ਕਿ ਹੁਣ ਫਿਰ ਤੋਂ ਵਿਵਾਦਾਂ ਵਿੱਚ ਆ ਚੁੱਕੇ ਨੇ। ਦੱਸ ਦਈਏ ਕਿ ਗਾਇਕ ਇੰਦਰਜੀਤ ਨਿੱਕੂ ਪਹਿਲੇ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਨੇ, ਲੇਕਿਨ ਉਸ ਦੀ ਐਕਸਪਲੇਨੇਸ਼ਨ ਦਿੱਤੀ ਤੇ ਨਾਲ ਹੀ ਨਾਲ ਉਹਨਾਂ ਨੂੰ ਬਹੁਤ ਸਾਰਾ ਇੰਡਸਟਰੀ ਦੇ ਵਿੱਚ ਕੰਮ ਵੀ ਮਿਲਿਆ। ਪਰ ਹੁਣ ਆਪਣੇ ਹੀ ਕੰਮ ਦੇ ਦੌਰਾਨ ਜੋ ਵਿਵਾਦਾਂ ਵਿੱਚ ਆਏ ਤਾਂ ਉਸ ਤੋਂ ਬਾਅਦ ਜਿਹੜੇ ਸਿੱਖ ਕੌਮ ਦੇ ਜਿੰਨੇ ਵੀ ਜਾਣੇ ਸੀ ਉਹਨਾਂ ਨਾਲ ਨਾਰਾਜ਼ ਹੋ ਗਏ ਤੇ ਇੰਦਰਜੀਤ ਨਿੱਕੂ ਨੂੰ ਟ੍ਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਉੱਤੇ। ਉਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਲੋਕਾਂ ਤੋਂ ਮਾਫੀ ਮੰਗੀ ਤੇ ਆਪਣੀ ਉਸ ਵੀਡੀਓ ਨੂੰ ਐਕਸਪਲੇਨ ਕੀਤਾ। ਕੀ ਸੀ ਪੂਰੀ ਵੀਡੀਓ ਉਹ ਤੁਸੀਂ ਖੁਦ ਦੇਖੋ ਤੇ ਇੰਦਰਜੀਤ ਨਿੱਕੂ ਨੇ ਆਪਣੀ ਇੰਸਟਾਗ੍ਰਾਮ ਤੇ ਕਿੱਦਾਂ ਮਾਫੀ ਮੰਗੀ ਉਹ ਵੀ ਤੁਸੀਂ ਦੇਖੋ। ਸਮੂਹ ਪੰਜਾਬੀ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ 'ਚ ਜਿਹੜਾ ਇੱਕ ਮੇਰਾ ਵੀਡੀਓ ਵਾਇਰਲ ਹੋਇਆ ਜਿਹਦੇ ਕਰਕੇ ਬਹੁਤ ਸਾਰੇ ਸਾਡੀ ਕਮਿਊਨਿਟੀ, ਸਾਡੇ ਪੰਜਾਬੀ ਭੈਣ ਭਰਾਵਾਂ ਨੂੰ, ਕਿਸੇ ਨੂੰ ਵੀ ਮੇਰੇ ਉੱਥੇ ਜਿਹੜੀ ਵੀ ਕੋਈ ਗੱਲ ਹੋਈ, ਕਿਸੇ ਗੱਲ ਕਰਕੇ ਕੋਈ ਹਰਟ ਹੋਇਆ, ਕੋਈ ਦਰਦ ਪਹੁੰਚਿਆ, ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਘਰ ਆ ਕੇ ਅੱਜ ਉਹਦੇ ਲਈ ਮੁਆਫੀ ਮੰਗਣਾ ਹੈ ਸਾਰਿਆਂ ਤੋਂ, ਕਿਉਂਕਿ ਮੇਰੇ ਮਨਸਾ 1% ਵੀ ਇੱਦਾਂ ਦੀ ਨਹੀਂ ਸੀ ਕਿ ਕਿਸੇ ਨੂੰ ਹਰਟ ਹੋਵੇ। ਬੜੇ ਹਿੰਦੂ ਭੈਣ ਭਰਾ ਜਿਹੜੇ ਬੜੀ ਦੇਰ ਤੋਂ ਕਹਿੰਦੇ ਸੀ ਕਿ ਉਹ ਜ਼ਰੀਆ ਬਣੇ ਤੁਹਾਨੂੰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ, ਅਤੇ ਤੁਸੀਂ ਉੱਥੇ ਕਦੇ ਮੁੜ ਕੇ ਗਏ ਵੀ ਨਹੀਂ। ਉਹਨਾਂ ਦੇ ਸਮਾਗਮ ਸੀ ਉੱਥੇ ਜਿੱਥੇ ਮੈਨੂੰ ਉਹਨਾਂ ਨੇ ਬੁਲਾਇਆ ਅਤੇ ਮੈਂ ਉੱਥੇ ਜਾ ਕੇ 2 ਗੀਤ ਗਾ ਕੇ ਆਇਆ ਅਤੇ ਆਪਣੇ ਧਰਮ ਦੇ ਜੈਕਾਰੇ ਛੱਡ ਕੇ ਆਇਆ, ਆਪਣੇ ਗੁਰੂਆਂ ਦੀ ਪ੍ਰਸ਼ੰਸਾ, ਮੈਨੂੰ ਲੱਗਦਾ ਸੀ ਕਿ ਪ੍ਰਸ਼ੰਸਾ ਉੱਥੋਂ ਹੋਵੇ, ਪਰ ਪਤਾ ਨਹੀਂ ਕਿਹੜੀ ਗੱਲ ਕਰਕੇ ਜਿਹੜੀਆਂ ਉੱਥੋਂ ਕੋਈ ਨਾ ਕੋਈ ਐਸੀ ਗੱਲ ਹੋਈ ਜਿਹਦੇ ਕਰਕੇ ਜਿਹੜਾ ਇਹ ਮਸਲਾ ਵਧਿਆ। ਪਰ ਮੈਨੂੰ ਇਹ ਸੀ ਕਿ ਮੇਰੇ ਮਨ 'ਚ 1% ਵੀ ਕੋਈ ਇੱਦਾਂ ਦਾ ਕੁਛ ਵੀ ਨਹੀਂ ਸੀ ਕਿ ਕੁਛ ਗਲਤ ਹੋਵੇ ਇੱਦਾਂ ਦਾ। ਸਾਰੇ ਪੰਜਾਬੀ ਭੈਣ ਭਰਾਵਾਂ ਤੋਂ, ਸਿੱਖ ਧਰਮ ਤੋਂ, ਸਾਰਿਆਂ ਤੋਂ ਮੈਂ ਸੱਚੀ ਦਿਲ ਤੋਂ ਮਾਫੀ ਚਾਹੁੰਦਾ ਕਿ ਮੇਰੇ ਕਰਕੇ ਜੇ ਕਿਸੇ ਨੂੰ ਹਰਟ ਹੋਇਆ। ਅਤੇ ਅੱਜ ਆਪਣੇ ਪਿੰਡ 6ਵੇਂ ਪਾਤਸ਼ਾਹ ਦੇ ਗੁਰਦੁਆਰੇ ਹਰਗੋਬਿੰਦ ਸਾਹਿਬ ਦਾ ਇੱਥੇ ਸਥਾਨ ਹੈ, ਉੱਥੇ ਆਇਆ, ਗੁਰੂ ਘਰ ਅਰਦਾਸ ਕਰਵਾਈ ਹੈ ਅਤੇ ਹੁਣ ਹੁਕਮਨਾਮਾ ਲੈਣਾ ਗੁਰੂ ਸਾਹਿਬ ਤੋਂ ਕਿ ਮਹਾਰਾਜ ਜੀ ਮੇਰੇ ਤੋਂ ਜਿਹੜੀ ਜੇ ਮੇਰੇ ਤੋਂ ਇਹ ਗਲਤੀ ਹੋਈ ਹੈ ਜਾਂ ਮੇਰੇ ਤੋਂ ਉੱਥੇ ਕੋਈ ਸ਼ਬਦ ਅਪਸ਼ਬਦ ਐਸਾ ਬੋਲਿਆ ਗਿਆ ਜਿਹਦੇ ਨਾਲ ਮੇਰੇ ਆਪਣੇ ਭੈਣ ਭਰਾਵਾਂ ਨੂੰ ਕਿਸੇ ਨੂੰ ਹਰਟ ਹੋਇਆ, ਅਤੇ ਸਾਨੂੰ ਮਾਫ ਕਰਿਓ। ਬਾਲੀਵੁੱਡ ਹੋਵੇ, ਟਾਲੀਵੁੱਡ ਹੋਵੇ ਜਾਂ ਪੰਜਾਬੀ ਇੰਡਸਟਰੀ ਹੋਵੇ ਜਿਹਨੂੰ ਅਸੀਂ ਬਾਲੀਵੁੱਡ ਕਹਿੰਦੇ ਹਾਂ, ਵਾਮਿਕਾ ਗੱਬੀ ਦਾ ਨਾਮ ਹਰ ਜਗ੍ਹਾ ਸਾਨੂੰ ਸੁਣਾਈ ਦਿੰਦਾ ਹੈ। ਵਾਮਿਕਾ ਗੱਬੀ ਇੱਦਾਂ ਦੀ ਅਦਾਕਾਰ ਹੈ, ਇੱਦਾਂ ਦੀ ਆਰਟਿਸਟ ਹੈ ਜਿਨ੍ਹਾਂ ਨੂੰ ਜੋ ਵੀ ਕਰੈਕਟਰ ਦੇ ਦਿਓ ਉਹ ਪੂਰਾ ਕਰਕੇ ਨਿਭਾਉਂਦੀ ਹੈ। ਇੱਦਾਂ ਲੱਗਦਾ ਹੈ ਜਦੋਂ ਉੱਭਰ ਕੇ ਸਕਰੀਨ ਦੇ ਉੱਤੇ ਉਹਨਾਂ ਦਾ ਕਰੈਕਟਰ ਆਉਂਦਾ ਹੈ ਕਿ ਇਹ ਕਰੈਕਟਰ ਵਾਮਿਕਾ ਨੂੰ ਦੇਖ ਕੇ ਹੀ ਲਿਖਿਆ ਹੋਵੇ। ਪਰ ਵਾਮਿਕਾ ਬਸ ਉਹਨਾਂ ਦਾ ਜਦੋਂ ਵੀ ਨਾਮ ਆ ਜਾਂਦਾ ਮੈਨੂੰ ਲੱਗਦਾ ਹੈ ਦਿਸ ਇਜ਼ ਦਾ ਬੈਸਟ ਕਰੈਕਟਰ ਉਹਨਾਂ ਨੇ ਅੱਜ ਤੱਕ ਦਾ ਕੀਤਾ ਹੋਵੇ। ਤੇ ਲੇਕਿਨ ਅੱਜ ਦੀ ਨਿਊਜ਼ ਥੋੜੀ ਅਲੱਗ ਹੈ। ਵਾਮਿਕਾ ਗੱਬੀ ਨੇ ਹਾਲੇ ਵਿੱਚ ਆਪਣੀ ਇੱਕ ਗੱਡੀ ਖਰੀਦੀ ਹੈ ਜੀ, ਬਿਲਕੁਲ ਲਗਜ਼ਰੀ ਕਾਰ, ਜੋ ਕਿ ਉਹਨਾਂ ਨੇ ਆਪਣੀ ਖੁਦ ਦੀ ਮਿਹਨਤ ਦੇ ਨਾਲ ਖਰੀਦੀ ਹੈ, ਜਿਸ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਦੋਂ ਪਾਈ ਸਾਰਿਆਂ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀ ਐਂਡ ਬਹੁਤ ਖੁਸ਼ ਹੋਏ ਉਹਨਾਂ ਦੇ ਫੈਨਸ। ਉਹਨਾਂ ਨੂੰ ਹਜੇ ਵੀ ਵਧਾਈਆਂ, ਕੰਗ੍ਰੈਚੁਲੇਸ਼ਨ ਦੇ ਮੈਸੇਜ ਆ ਰਹੇ ਐਂਡ ਵਾਮਿਕਾ ਨੇ ਜਦੋਂ ਵੀਡੀਓ ਸ਼ੇਅਰ ਕੀਤੀ ਉਸ ਉੱਤੇ ਕੈਪਸ਼ਨ ਵੀ ਲਿਖਿਆ। ਕੀ ਸੀ ਉਹ ਕੈਪਸ਼ਨ ਤੁਸੀਂ ਖੁਦ ਦੱਸੋ। ਗਿੱਪੀ ਗਰੇਵਾਲ ਦੀ ਖੂਰ ਅਪਡੇਟ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਵੈਸੇ ਤਾਂ ਕੈਰੀ ਔਨ ਜੱਟਾ 300 ਕਰੋੜ ਕਮਾ ਚੁੱਕੀ ਹੈ, ਪਰ ਕਿਤੇ ਨਾ ਕਿਤੇ ਕ੍ਰਿਟਿਕਸ ਵੱਲੋਂ ਇਹ ਫਿਲਮ ਨੂੰ ਨਹੀਂ ਪਸੰਦ ਕੀਤਾ ਗਿਆ। ਪਰ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਇੱਕ ਪੋਸਟਰ ਸ਼ੇਅਰ ਕੀਤਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਜਿੱਥੇ ਉਹਨਾਂ ਨੇ ਇੱਕ ਹੋਰ ਫਿਲਮ ਅਨਾਉਂਸ ਕਰ ਦਿੱਤੀ ਹੈ। ਬੈਕ ਟੂ ਬੈਕ ਫਿਲਮਾਂ ਅਨਾਉਂਸ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਦੇ ਜੇਕਰ ਤੁਸੀਂ ਕਮੈਂਟ ਬਾਕਸ 'ਚ ਜਾਓਗੇ ਤਾਂ ਲੋਕ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਹੁਣ ਨਵਾਂ ਚਿਹਰਾ ਚਾਹੀਦਾ ਹੈ, ਅਸੀਂ ਗਿੱਪੀ ਨੂੰ ਨਹੀਂ ਦੇਖਣਾ ਚਾਹੁੰਦੇ। ਚਲੋ ਵੈਸੇ ਕਿਹਾ ਜਾਂਦਾ ਹੈ ਕਿ ਜੇ ਪੁਰਾਣੇ ਪੱਤੇ ਝੜਦੇ ਨੇ ਤਾਂ ਹੀ ਨਵੇਂ ਆਉਂਦੇ, ਲੇਕਿਨ ਜੇਕਰ ਅੱਛੇ ਕਨਸੈਪਟ ਆ ਰਹੇ ਤੇ ਸਾਨੂੰ ਪੁਰਾਣੇ ਕਲਾਕਾਰ ਜਾਂ ਨਵੇਂ ਕਲਾਕਾਰ ਨਾਲ ਕੋਈ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਉਨਾ ਹੀ ਐਕਸਪੀਰੀਅੰਸ ਹੁੰਦਾ ਹੈ। ਸੋ ਜਿਹੜੀ ਫਿਲਮ ਜਿਹੜਾ ਪੋਸਟਰ ਰਿਲੀਜ਼ ਕੀਤਾ ਹੈ ਜਿਹਨੇ ਲਾਹੌਰ ਨਹੀਂ ਦੇਖਿਆ, ਦੱਸ ਦਈਏ ਦੀ ਸ਼ੂਟਿੰਗ ਜਿਹੜੀ ਹੈ 2024 ਜਨਵਰੀ ਤੋਂ ਸਟਾਰਟ ਹੋ ਸਕਦੀ ਕਿਹਾ ਜਾ ਰਿਹਾ ਹੈ, ਲੇਕਿਨ ਫਿਲਮ ਦਾ ਪੋਸਟਰ ਰਿਲੀਜ਼ ਕਰ ਦੇਣਾ ਬਹੁਤ ਵੱਡੀ ਗੱਲ ਹੋ ਰਹੀ ਹੈ। ਸੋ ਜਦੋਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਉਸ ਉੱਪਰ ਜਦੋਂ ਪੋਸਟ ਪਾਈ ਤੇ ਨਾਲ ਹੀ ਕੈਪਸ਼ਨ ਦੇ ਵਿੱਚ ਉਹਨਾਂ ਨੇ ਕੁਝ ਲਿਖਿਆ ਸੀ। ਕੀ ਹੈ ਉਹ ਕੈਪਸ਼ਨ, ਨਜ਼ਰ ਮਾਰੋ ਤਾਂ ਸਾਡੀ ਰਿਪੋਰਟ ਤੇ। बिग बॉस OTT जो कि है आजकल चल रहा है बहुत ज़्यादा
ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਇੱਕ ਹੋਰ ਯੂਟਿਊਬਰ ਉਸ ਵਿੱਚ ਐਂਟਰੀ ਮਾਰ ਲੱਗੇ ਨੇ, ਧਰੂਵ ਰਾਠੀ ਜੀ। ਬਿਲਕੁਲ ਤੁਸੀਂ ਸਹੀ ਸੁਣਿਆ। ਇਸ ਦੇ ਇਲਾਵਾ ਆਲਰੇਡੀ 3 ਯੂਟਿਊਬਰਸ ਸੋਸ਼ਲ ਮੀਡੀਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਇੱਕ ਬਹੁਤ ਜ਼ਿਆਦਾ ਇਨਫਲੂਐਂਸਰ, ਉਹ ਐਂਟਰੀ ਮਾਰ ਚੁੱਕੇ ਨੇ ਤੇ ਹੁਣ ਧਰੂਵ ਰਾਠੀ ਵੀ ਐਂਟਰੀ ਮਾਰਨ ਲੱਗੇ ਨੇ। ਮੈਨੂੰ ਲੱਗਦਾ ਬਿਗ ਬਾਸ ਦੇ ਜੋ ਮੇਕਰਸ ਨੇ ਉਹਨਾਂ ਨੂੰ ਕਨਸੈਪਟ ਸਮਝ ਆ ਗਿਆ। ਜੇਕਰ ਅਸੀਂ ਫੈਨ ਫੋਲੋਇੰਗ ਵਾਲੇ ਜਾਂ ਸੋਸ਼ਲ ਮੀਡੀਆ ਇਨਫਲੂਐਂਸਰ ਲਵਾਂਗੇ ਤੇ ਸਾਡੀ TRP ਵਧੇਗੀ, ਜੋ ਵੱਧ ਰਹੀ ਹੈ। ਫੁਕਰਾ ਇਨਸਾਨ ਜੋ ਅਭਿਸ਼ੇਕ ਨੇ, ਉਹਨਾਂ ਕਰਕੇ ਇੰਨੀ ਜ਼ਿਆਦਾ TRP ਗਈ ਕਿ ਉਹਨਾਂ ਨੂੰ ਹਜੇ ਤੱਕ ਫਸਟ ਨੰਬਰ ਤੇ ਹੀ ਰੱਖਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਸ਼ਾਇਦ ਉਹੀ ਸ਼ੋਅ ਜਿੱਤਣਗੇ। ਲੇਕਿਨ ਜਦੋਂ 2 ਹਫ਼ਤੇ ਬਿਗ ਬਾਸ ਦੁਬਾਰਾ ਇਹ ਐਪੀਸੋਡਸ ਵਧਾ ਦਿੱਤੇ ਗਏ, ਇਹ ਕਿਹਾ ਗਿਆ ਕਿ ਹੁਣ ਇਹ ਜੋ ਸੀਜ਼ਨ ਹੈ 2 ਹਫ਼ਤੇ ਵਧਾਇਆ ਜਾਏਗਾ। ਉਸ ਤੋਂ ਬਾਅਦ ਮੇਕਰਸ ਨੂੰ ਸਮਝ ਆਇਆ ਹੁਣ ਹੋਰ ਯੂਟਿਊਬਰਸ ਲਿਆਏ ਜਾਣ, ਜੋ ਕਿ ਹੋਇਆ ਵੀ। ਸੋ ਦੇਖੋ ਲੋਕਾਂ ਨੂੰ ਪਸੰਦ ਆਉਂਦਾ ਹੈ ਬਿਗ ਬਾਸ। ਕਿਉਂ ਆਉਂਦਾ ਹੈ? ਕਿਉਂਕਿ ਯੂਟਿਊਬਰਸ ਜਿਹੜੇ ਹੈ, ਜੇਕਰ ਸੋਸ਼ਲ ਮੀਡੀਆ ਇਨਫਲੂਐਂਸਰ ਇੰਨੀ ਸਾਰੀ ਫੈਨ ਫੋਲੋਇੰਗ ਉਹਨਾਂ ਦੀ, ਉਹ ਅਗਰ ਉਹਨਾਂ ਨੂੰ ਦੇਖਣਗੇ ਤਾਂ TRP ਆਪੇ ਵੱਧ ਜਾਏਗੀ। ਲੇਕਿਨ ਹੁਣ ਧਰੂਵ ਰਾਠੀ ਕੌਣ ਨੇ? ਫੁਕਰਾ ਇਨਸਾਨ ਨੂੰ ਸਾਰੇ ਜਾਣਦੇ ਜ਼ਰੂਰ ਸੀ ਐਂਡ ਉਹ ਉੱਥੇ ਇਸ ਲਈ ਗਏ ਤਾਂ ਕਿ ਹੋਰ ਵੀ ਆਡੀਅנס ਉਹਨਾਂ ਨੂੰ ਜਾਣਨ, ਜੋ ਹੋਇਆ ਵੀ। ਤੇ ਲੇਕਿਨ ਧਰੂਵ ਰਾਠੀ ਕੌਣ ਨੇ ਉਹ ਤੁਹਾਨੂੰ ਅਸੀਂ ਦੱਸਦੇ ਹਾਂ। सलमान खान ने एक बहुत वड्डी गल कह दी अपने सोशल मीडिया अकाउंट द्वारा। उन्होंने क्या है, जेकर तुहानू कॉल्स आती है, फेक कॉल्स, फ्रॉड कॉल्स कि तुहानू असीं कम देवांगे, फिल्म इंडस्ट्री में लेके आवांगे, उस तो बचो। क्योंकि इदा बहुत सारे लोग पढ़ चुके हैं जो इदा दी चीज़ां दसदे ने एंड कॉल करते हैं, तुहानू स्पैशल कहते तुसीं आके ऑडिशन देना, उस तो बाद तुहानू फिल्म में एंट्री मिल जाएगी। सो जी इस हफ्ते इस रिपोर्ट्स विच इन्ना ही। दोबारा हाजिर होवांगे इसी शो दे नाल जिहदा नाम है जी पंजाबी फिल्मी जंक्शन एंड तुसीं देखदे रहो इंडोस TV ते हुण मैनूं दे इजाजत। सत श्री अकाल।